ਅੱਜ ਸਵੇਰੇ 7 ਵਜੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਹੈ ਤੇ ਕੂੜੇ ਦੇ ਢੇਰ ਤੋਂ ਸੈਂਚੀਆਂ ਮਿਲੀਆਂ ਹਨ। ਇਸ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਸਿੱਖ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਤੇ ਮਾਮਲੇ ਦੀ ਹੋਰ ਜਾਣਕਾਰੀ ਲਈ ਸਿੱਖ ਸੰਗਤਾਂ ਵੱਲੋਂ ਮਾਮਲੇ ਦੀ ਇਤਲਾ ਨੇੜਲੇ ਪੁਲਿਸ ਸਟੇਸ਼ਨ ਵਿਖੇ ਕਰ ਦਿੱਤੀ ਗਈ ਹੈ, ਜਿਨ੍ਹਾਂ ਦੁਆਰਾ ਕੈਮਰੇ ਖੰਗਾਲੇ ਜਾ ਰਹੇ ਹਨ। ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਘਟਨਾ ਵਾਪਰੀ ਹੈ ਤੇ ਹਜੇ ਤੱਕ ਸ਼੍ਰੋਮਣੀ ਕਮੇਟੀ ਦਾ ਕੋਈ ਜ਼ਿੰਮੇਵਾਰ ਵਿਅਕਤੀ ਇੱਥੇ ਨਹੀਂ ਪਹੁੰਚ ਸਕਿਆ ਹੈ। ਉਹਨਾਂ ਨੇ ਬੇਅਦਬੀ ਖਿਲਾਫ ਕੋਈ ਸਖਤ ਕਾਨੂੰਨ ਨਾ ਹੋਣ ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਆਪ ਸੰਗਤਾਂ ਜਾਣਦੇ ਹੋ ਕਿ ਅੰਮ੍ਰਿਤਸਰ ਸਾਹਿਬ ਦੇ ਰਣਜੀਤ ਐਵਨਿਊ ਦੇ ਵਿੱਚ ਅੱਜ ਸਵੇਰੇ 7 ਵਜੇ ਕਿਸੇ ਦੁਸ਼ਟ ਦੇ ਵੱਲੋਂ ਗੁਰੂ ਸਾਹਿਬ ਜੀ ਦੀਆਂ ਪੋਥੀਆਂ ਜਿਹੜੀਆਂ ਉਹ ਕੂੜੇ ਦੇ ਢੇਰ ਦੇ ਉੱਪਰ ਸੁੱਟੀਆਂ ਗਈਆਂ ਸੀਗੀਆਂ। ਜਿਉਂ-ਜਿਉਂ ਸਿੰਘਾਂ ਨੂੰ, ਸੰਗਤਾਂ ਨੂੰ, ਜਥੇਬੰਦੀਆਂ ਨੂੰ ਪਤਾ ਲੱਗਾ, ਸਾਰੇ ਇੱਥੇ ਇਕੱਠੇ ਹੋਏ ਆ, ਪ੍ਰਸ਼ਾਸਨ ਨੂੰ ਮਿਲੇ ਆ। ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਆਪਣੀ ਜਿਹੜੀ ਜਾਂਚ ਪੜਤਾਲ ਕਰ ਰਹੇ ਆ, ਕੈਮਰੇ ਖੰਗਾਲ ਰਹੇ ਆ ਤੇ ਸ਼ਾਮ ਤੱਕ ਦਾ ਟਾਈਮ ਜਿਹੜਾ ਉਹ ਮੰਗਿਆ ਵਾ ਕਿ ਦੋਸ਼ੀ ਅਸੀਂ ਜਿਹੜਾ ਵਾ ਉਹ ਫੜ ਕੇ ਤੇ ਤੁਹਾਨੂੰ ਦੱਸ ਦਿਆਂਗੇ। ਪਰ ਵੱਡੀ ਗੱਲ ਇਹ ਆ ਕਿ ਦੋਸ਼ੀ ਦਾ ਫੜਿਆ ਜਾਊਗਾ, ਮੰਨ ਲਓ, ਤੇ ਪਰ ਦੋਸ਼ੀ ਦੇ ਉੱਤੇ ਕਾਰਵਾਈ ਕੀ ਹੋਊਗੀ? ਇੱਕ 295 ਦੀ ਨਾਰਮਲ ਧਾਰਾ, ਜਿਹਦਾ ਇਹ ਨਹੀਂ ਪਤਾ ਵੀ ਉਹਦੀ ਪਰਮਿਸ਼ਨ ਮਿਲਣੀ ਆ ਕਿ ਨਹੀਂ ਮਿਲਣੀ, ਉਹ ਪਰਚਾ ਸਟੈਂਡ ਹੋਣਾ ਕਿ ਨਹੀਂ ਹੋਣਾ। ਪਤਾ ਨਹੀਂ ਕਿਉਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ, ਬੇਦੀ ਦੇ ਨਾਂ ਤੇ ਸਰਕਾਰਾਂ ਬਣੀਆਂ। ਆ ਝਾੜੂ ਵਾਲਿਆਂ ਕਿਹਾ ਸੀ 24 ਘੰਟੇ 'ਚ ਇਨਸਾਫ ਦੇ ਦੇਵਾਂਗੇ, ਨਾ ਕੋਈ ਸਖਤ ਧਾਰਾ ਅਜੇ ਤੱਕ ਬਣੀ ਆ ਤੇ ਨਾ ਹੀ ਕੋਈ ਸਹੂਲਤਾਂ ਇਹਨਾਂ ਨੇ ਬੇਦੀ ਦੇ ਉੱਤੇ ਅਜੇ ਤੱਕ ਵਿਖਾਈ ਆ। ਪਰ ਫਿਰ ਵੀ ਜਿਹੜੇ ਆ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ, ਪ੍ਰੇਮ ਕਰਨ ਵਾਲੇ ਕਿਰਤੀ ਸਿੱਖ ਨੇ ਡਟੇ ਨੇ, ਜਿਹਨੇ ਕਿ ਜੋਗੇ ਨੇ ਵਿਚਾਰੇ ਉਹ ਆਪ ਕਰਦੇ ਨੇ, ਕਰ ਚੁੱਕੇ। ਪਰ ਦੇਖੋ ਐਡਾ ਇਲਾਕਾ ਹੋਵੇ, ਐਡਾ ਸ਼ਹਿਰ ਹੋਵੇ ਤੇ ਸਵੇਰ ਦਾ ਐਡਾ ਵੱਡਾ ਘਟਨਾ ਹੋਈ ਹੋਵੇ ਤੇ 4 ਸ਼ੀਰ ਲਾਗੋਂ ਨਿਕਲ ਕੇ ਨਹੀਂ ਘਰਾਂ ਚੋਂ ਆਏ। ਇੱਥੇ ਕੋਈ ਗਾਣ ਵਾਲਾ ਲੱਗਾ ਹੋਵੇ ਨਾ ਤੇ ਇੱਥੇ ਨਾ ਟਿਕਟਾਂ ਮੁੱਲ ਲਿਆ ਕੇ ਇੱਡੀ ਵੱਡੀ ਲਾਹਣ ਤੇ ਉਸ ਤੋਂ ਵੱਡੀ ਕਿਹੜੀ ਹੋਊਗੀ? ਆ ਜਿਹੜੇ ਸਿੱਖ ਨੇ ਵਿਚਾਰੇ ਕਿਰਤੀ, ਜਿੰਨਾ ਕਿ ਇਹਨਾਂ ਕੋ ਹੁੰਦਾ ਕਰਦੇ ਨੇ, ਡਟੇ ਨੇ, ਲੱਗੇ ਨੇ। ਆ ਮੁਰਾਦਪੁਰੇ ਘਟਨਾ ਹੋਈ ਆ, ਅਜੇ ਤੱਕ ਉਹ ਦੋਸ਼ੀ ਇਹਨਾਂ ਕੋਲ ਨਹੀਂ ਸਾਹਮਣੇ ਲਿਆਂਦੇ ਗਏ। ਅੱਜ ਸਵੇਰੇ ਇੱਕ ਬੀਬੀ ਵੱਲੋਂ ਜਿਹੜਾ ਸੀਗਾ ਉਹ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਜਿਹੜੀਆਂ ਸੀ ਸਰੂਪ ਪਾੜ ਕੇ ਸੁੱਟੇ ਗਏ। ਘਟਨਾਵਾਂ ਰੋਜ਼ ਹੋ ਰਹੀਆਂ ਪਰ ਸਰਕਾਰਾਂ ਸੁਣੀਆਂ ਨੇ। ਇਸ ਕਰਕੇ ਭਾਈ ਇਹ ਸਿੱਖਾਂ ਦਾ ਆਪਣਾ ਹੀ ਫਰਜ਼ ਬਣਦਾ ਕਿ ਉਹ ਗੁਰ ਕੀ ਨਿੰਦਾ ਸੁਣੇ ਨਾ, ਕਾਨ ਵਾਲੇ ਦਾ ਪਹਿਰਾ ਨਾ ਉੱਥੇ ਪਹਿਰਾ ਦਈਏ। ਪਹਿਲੀ ਗੱਲ ਤੇ ਅਰਦਾਸ ਕਰੀਏ ਕਿ ਮਹਾਰਾਜ ਏਦਾਂ ਦਾ ਕੁਛ ਨਾ ਹੋਵੇ, ਕਦੀ ਵੀ ਬੇਅਦਬੀ ਨਾ ਹੋਵੇ ਆਪ ਜੀ ਦੇ ਕੋਈ ਤਰੰਗਾਂ ਦੀ। ਪਰ ਜੇਕਰ ਕੋਈ ਏਦਾਂ ਦੀ ਘਟਨਾ ਹੁੰਦੀ ਆ ਤੇ ਅਰਦਾਸ ਕਰੋ ਕਿ ਮਹਾਰਾਜ ਸਾਨੂੰ ਸੇਵਾ ਦਿਓ ਤੇ ਫਿਰ ਉਹ ਸੋਧਾ ਹੀ ਲਾਈਏ, ਕਿਉਂਕਿ ਕਾਨੂੰਨ ਵਾਲਾ ਖੇਡ ਜਿਹੜੀ ਆ ਉਹ ਮੁਕਤੀ ਹੋਣਾ। ਉਹ ਤਾਂ ਖਤਰਖਵਾਰੀਆਂ ਸਵੇਰ ਦੇ ਤੁਰੇ ਫਿਰਦੇ ਆ, ਸਾਰੇ ਤਰਲੇ ਕੱਢਦੇ ਫਿਰਦੇ ਜੀ, FIR ਕਰ ਲਓ ਜੀ, ਬੰਦਾ ਲੱਭ ਲਓ ਜੀ, ਦੋਸ਼ੀ ਲੱਭ ਲਓ ਜੀ, ਪਰ ਕੋਈ ਗੱਲਬਾਤ ਨਹੀਂ ਇੱਥੇ ਰੱਖਦੀ। ਮਹਾਰਾਜ ਕਿਰਪਾ ਕਰਨ, ਸਾਨੂੰ ਸਮਰਥ ਬਖਸ਼ਣ ਵਾਸਤੇ ਇੱਥੇ ਆਏ ਨੇ, ਇਹਨਾਂ ਨੂੰ ਬੇਨਤੀ ਤੇ ਗਲਤੀਆਂ ਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਪਾਵਨ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਕਈ ਸੰਸਥਾਵਾਂ ਜਿਹੜੀਆਂ ਵਾ ਉਹਨਾਂ ਦੇ ਇਸਲਾਮ ਸੇਵਾ ਦੇ ਸਹਿਜ ਪਾਠ ਕਰਵਾ ਰਹੀਆਂ ਨੇ, ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਵੇਖਿਆ ਹੈ ਕਿ ਅਗਲਾ ਪਰਿਵਾਰ ਜਿਹੜਾ ਵਾ ਉਹ ਇਸ ਪਵਿੱਤਰ ਪੋਥੀਆਂ ਦਾ ਸਤਿਕਾਰ ਕਰੇਗਾ। ਤੁਸੀਂ ਵੀ ਗੱਡੀ ਦੀਆਂ ਡਿੱਗੀਆਂ ਦੇ ਵਿੱਚ ਰੱਖ ਕਰਕੇ ਲੋਕਾਂ ਦੇ ਘਰਾਂ 'ਚ ਦਿੰਦੇ ਜੇ ਤੇ ਜ਼ਬਰਦਸਤੀ ਕਈ ਬੱਚਿਆਂ ਨੂੰ ਦਿੰਦੇ ਨੇ, ਸਕੂਲਾਂ ਦੇ ਦੇ ਰਹੇ ਨੇ, ਕਿ ਇਹ ਵੀ ਇੱਕ ਬੇਦਬੀ ਹੈ। ਜੇ ਬੇਦਬੀ ਇਸ ਇਨਸਾਨ ਨੇ ਕੀਤੀ ਹੈ ਤੇ ਉਹਦੇ ਨਾਲ ਉਹ ਵੀ ਪਰਿਵਾਰ ਦੋਸ਼ੀ ਹੈ ਜਿਹੜਾ ਦੇ ਕੇ ਗਿਆ ਇਹਨਾਂ ਨੂੰ। ਮੇਰੀ ਬੇਨਤੀ ਹੈ ਜੋੜ ਕਰਕੇ ਕਿ ਪੋਥੀ ਪਰਮੇਸ਼ਰ ਦਾ ਥਾਨ ਕਿਹਾ ਗਿਆ ਸਤਿਗੁਰਾਂ ਵੱਲੋਂ, ਪਰ ਇਹ ਜਿਹੜੀ ਪਵਿੱਤਰ ਗੁਰਬਾਣੀ ਘਰੋਂ ਆਈ ਹੈ ਇਹਦਾ ਸਤਿਕਾਰ ਅਦਬ ਸਭ ਤੋਂ ਪਹਿਲਾਂ ਸਾਨੂੰ ਕਰਨਾ ਚਾਹੀਦਾ ਹੈ। ਇਹਦੀ ਸਾਨੂੰ ਮਰਜ਼ਾਦਾ ਉਹਨਾਂ ਨੂੰ ਪਰਿਵਾਰਾਂ ਨੂੰ ਦੱਸਣੀ ਚਾਹੀਦੀ ਆ, ਉਹਨਾਂ ਨੂੰ ਚਾਹੀਦੀਆਂ ਕਿ ਨਹੀਂ ਚਾਹੀਦੀਆਂ। ਇਹ ਸਾਡੇ ਕੋਲ ਸਾਰਾ ਜਿਹੜਾ ਸਾਡੀ ਸ਼੍ਰੋਮਣੀ ਕਮੇਟੀ ਸੰਸਥਾਵਾਂ ਵਾ ਉਹਨੂੰ ਇਹ ਪਹਿਰਾ ਕਰਨਾ ਚਾਹੀਦਾ, ਪਰ ਉਹ ਬਿਲਕੁਲ ਕੁੰਭ ਵਾਂਗੂ ਸੁੱਜੀ ਹੈ। ਉਹ ਵੋਟਾਂ ਦੀ ਖਾਤਰ ਇਹ ਜਿਹੜੇ ਕਾਰਜ ਕਰ ਰਹੀ ਹੈ ਤੇ ਮਹਾਰਾਜ ਦੇ ਪਵਿੱਤਰ ਸਰੂਪ ਵੀ ਜਿਹੜੇ ਧੜਾਧੜ ਲੋਕਾਂ ਨੂੰ ਦੇਈ ਜਾ ਰਹੀ ਆ ਤੇ ਮਹਾਰਾਜ ਦੀਆਂ ਪੋਥੀਆਂ ਵੀ ਇਦਾਂ ਦੇਈ ਜਾ ਰਹੀ ਆ। ਇਹ ਜਿਹਦੇ ਕਰਕੇ ਜਿਆਦੀ ਬੇਦਬੀਆਂ ਹੋ ਰਹੀਆਂ ਨੇ। ਜਿੱਥੇ ਇੱਕ ਤਰ੍ਹਾਂ ਬੇਦਬੀ ਹੋ ਜਾਵੇ ਉੱਥੇ ਸਤਿਗੁਰਾਂ ਦਾ ਪਾਵਨ ਸਰੂਪ ਨਹੀਂ ਦੇਣੇ ਚਾਹੀਦੇ, ਉੱਥੋਂ ਲੈ ਆਉਣੇ ਚਾਹੀਦੇ ਨੇ, ਕਿਉਂਕਿ ਪਿੰਡਾਂ ਵਿੱਚ ਗੁਰੂ ਘਰ ਵੀ ਬਹੁਤ ਬਣ ਗਏ ਨੇ। ਨਾ ਗੁਰੂ ਘਰ ਵਿੱਚ ਪਹਿਰੇਦਾਰੀ ਹੈ ਤੇ ਨਾ ਅਜੇ ਤੱਕ ਗੁਰੂ ਘਰ ਦੇ ਵਿੱਚ ਕੋਈ ਗ੍ਰੰਥੀ ਜਾਂ ਗੁਰੂ ਘਰ ਦੀ ਨਿਸ਼ਾਨ ਸਾਹਿਬਾਂ ਦੇ ਚੋੜੇ ਤਾਂ ਬਦਲੇ ਗਏ ਨੇ, ਪਰ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨਹੀਂ ਬਦਲੀਆਂ ਗਈਆਂ। ਕਿਹੜੀਆਂ ਨੇ? ਸ਼ਰਾਬੀ ਕੁਆਬੀ ਨੇ, ਡੇਰਿਆਂ ਨੂੰ ਮੰਨਣ ਵਾਲੀਆਂ ਨੇ। ਕੋਈ ਗੁਰਸਿੱਖ ਕਮੇਟੀ ਕੋਈ ਵਿਰਲੀ ਆਪ ਜੀ ਨੂੰ ਦਿਖੇਗੀ
ਇਸ ਕਰਕੇ ਮੈਂ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਗੁਰੂ ਘਰ ਦੇ ਪ੍ਰਬੰਧ ਬਦਲਣੇ ਚਾਹੀਦੇ, ਗੁਰਸਿੱਖਾਂ ਦੇ ਕੋਲ ਹੋਣੇ ਚਾਹੀਦੇ ਨੇ, ਜਿਹਦੇ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇਗਾ ਤੇ ਨਾਲੇ ਸਤਿਗੁਰਾਂ ਦਾ ਆਦਮ ਸਤਿਕਾਰ ਹੋਵੇਗਾ। ਇਹ ਮਰਜ਼ਾਦਾ ਕਿਹਨਾਂ ਨੇ ਦੱਸਣੀ ਸੀ ਕਿ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਲੈਣ ਵਾਸਤੇ ਰਾਮਸਰ ਸ਼੍ਰੋਮਣੀ ਕਮੇਟੀ ਕੋਲ ਜਾਂਦੀ ਹੈ, ਇਹ ਉਹਨਾਂ ਨੇ ਦੱਸਣੀ ਸੀ, ਪਰ ਉਹਨਾਂ ਨੇ ਮਾਇਆ ਦੀ ਖਾਤਰ ਉਸੇ ਵੇਲੇ ਹੀ ਆਓ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਉਹ ਇਹ ਵੀ ਨਹੀਂ ਵੇਖਦੇ ਕਿ ਪੰਜ ਸਿੱਖ ਹੈ ਕਿ ਨਹੀਂ ਹੈਗੇ।